ਨਨਕਾਣਾ ਸਾਹਿਬ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਜਨਮ ਅਸਥਾਨ ਨਹੀਂ, ਸਗੋਂ ਇਹ ਸਿੱਖ ਧਰਮ ਦਾ ਵੀ ਜਨਮ ਅਸਥਾਨ ਹੈ। ਦੁਨੀਆ ਭਰ ਵਿੱਚ ਰਹਿਣ ਵਾਲੇ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਦੀਆਂ ਮਨ ਦੀਆਂ ਭਾਵਨਾਵਾਂ ਇਸ ਪਵਿੱਤਰ ਅਸਥਾਨ ਨਾਲ ਜੁੜੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਹਰ ਇੱਕ ਗੁਰਸਿੱਖ ਰੋਜ਼ਾਨਾ ਆਪਣੀ ਅਰਦਾਸ ਦੇ ਵਿੱਚ ਗੁਰੂ ਸਾਹਿਬ ਦੇ ਹਜ਼ੂਰ ਅਰਦਾਸ ਬੇਨਤੀ ਕਰਦਾ ਹੈ ਕਿ हे ਸੱਚੇ ਪਾਤਸ਼ਾਹ, ਮੇਰੀ ਜ਼ਿੰਦਗੀ ਦੇ ਵਿੱਚ ਉਹ ਭਾਗਾਂ ਭਰਿਆ ਸਮਾਂ ਕਦੋਂ ਆਵੇਗਾ ਕਿ ਜਦੋਂ ਮੈਂ ਤੇਰੀ ਉਸ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੀ ਮਿੱਟੀ ਨੂੰ ਆਪਣੇ ਮੱਥੇ 'ਤੇ ਲਾਵਾਂਗਾ। ਇੰਝ ਲੱਗਦਾ ਹੈ ਕਿ ਜਿਵੇਂ ਸਿੱਖ ਆਪਣੀ ਅੱਖਾਂ ਦੇ ਵਿੱਚ ਪਿਆਰ ਦੇ ਅਥਰੂ ਭਰ ਕੇ ਗੁਰੂ ਸਾਹਿਬ ਦੇ ਹਜ਼ੂਰ ਇਹ ਬੇਨਤੀ ਕਰ ਰਿਹਾ ਹੋਵੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕੀ ਨਿਆਈ, ਤ੍ਰਿਖਾ ਨ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਇਹ ਸ਼ਰਧਾ, ਇਹ ਪਿਆਰ, ਇਹ ਤੜਪ, ਇਹ ਸਤਿਕਾਰ ਸਿੱਖ ਦੇ ਹਿਰਦੇ 'ਚ ਕਿਉਂ ਨਾ ਹੋਵੇ, ਕਿਉਂਕਿ ਇਹ ਮੇਰੇ ਗੁਰੂ ਨਾਨਕ ਦੀ ਪਵਿੱਤਰ ਜਨਮ ਭੂਮੀ ਹੈ। ਜਦੋਂ ਆਪਾਂ ਇਹ ਪਾਤਸ਼ਾਹ ਦੇ ਬਹੁਤ ਹੀ ਪਵਿੱਤਰ ਅਸਥਾਨ 'ਤੇ ਪੁੱਜਦੇ ਹਾਂ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿੱਦਾਂ ਆਪਣੇ ਮਾਤਾ ਪਿਤਾ ਕੋਲ ਆ ਗਏ, ਕਿਉਂਕਿ ਬਾਣੀ ਫਰਮਾਉਂਦੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕਿਹਾ ਕਾੜਾ ਜਿਉ। ਜਿਸ ਤਰ੍ਹਾਂ ਮਾਤਾ ਪਿਤਾ ਬੱਚੇ ਨੂੰ ਮਿਲ ਜਾਣ, ਇਸ ਤਰ੍ਹਾਂ ਗੁਰਸਿੱਖ ਨੂੰ ਜਾਂ ਜੀਵ ਨੂੰ ਜਦੋਂ ਇਲਾਹੀ ਜੋਤ ਇਸ ਤਰ੍ਹਾਂ ਆ ਕੇ ਉਹਦੇ ਦਰਸ਼ਨ ਪਵਿੱਤਰ ਸਥਾਨ ਦੇ ਕਰਨ ਦਾ ਮੌਕਾ ਮਿਲਦਾ ਹੈ, ਉਹਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਪ੍ਰਭੂ ਪਰਮਾਤਮਾ ਨੇ ਇਸ ਤਪਤੀ ਲੁਕਾਈ ਦੀ ਪੁਕਾਰ ਸੁਣ ਕੇ ਪੂਰੇ ਸੰਸਾਰ ਵਿੱਚੋਂ ਰਾਏ ਭੋਈ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਨੂੰ ਚੁਣਿਆ ਅਤੇ 1469 ਈਸਵੀ ਨੂੰ ਇਸ ਪਵਿੱਤਰ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ। ਇਸ ਧਰਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਭਾਵ ਸੱਚ ਦਾ ਪ੍ਰਕਾਸ਼ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਵਹਿਮਾਂ ਭਰਮਾਂ ਫੋਕੇ ਕਰਮ ਕਾਂਡਾਂ
ਅਤੇ ਜ਼ਾਤ-ਪਾਤ ਦੇ ਵਰਨ ਵੰਡਾਂ ਵਿੱਚੋਂ ਕੱਢ ਕੇ ਆਪਸੀ ਏਕਤਾ, ਇਤਫਾਕ, ਭਾਈਚਾਰੇ ਅਤੇ ਇੱਕ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਿਆਰ ਦਾ ਇੱਕ ਵੱਡਾ ਸਬੂਤ ਇਹ ਹੈ ਕਿ ਅੱਜ ਆਪ ਜੀ ਦੇ ਇਸ ਪਵਿੱਤਰ ਸਥਾਨ 'ਤੇ ਹਰ ਧਰਮ ਦਾ, ਹਰ ਜ਼ਾਤ-ਪਾਤ ਦਾ ਹਰ ਇੱਕ ਬੰਦਾ ਆਉਂਦਾ ਹੈ ਅਤੇ ਉਹ ਆਪਣੀ ਸ਼ਰਧਾ ਭਾਵਨਾ ਆਪ ਜੀ ਦਰ 'ਤੇ ਭੇਟ ਕਰਦਾ ਹੈ। ਅਤੇ ਜਦੋਂ ਉਹ ਇਹ ਆਖਦਾ ਹੈ ਕਿ ਮੇਰਾ ਬਾਬਾ ਨਾਨਕ, ਅਤੇ ਸਾਡਾ ਸਿਰ ਫਖਰ ਨਾਲ ਹੋਰ ਵੀ ਉੱਚਾ ਹੋ ਜਾਂਦਾ ਹੈ। ਅੱਜ ਮੈਂ ਆਪਣੇ ਪੂਰਵਜਾਂ ਦੀ ਬਜ਼ੁਰਗਾਂ ਦੀ ਧਰਤੀ 'ਤੇ ਆਇਆ ਹਾਂ। ਸੱਚ ਇਹ ਵੇ, ਸਾਡੇ ਜਿਸਮ 'ਚ ਜਿਹੜਾ ਖੂਨ ਹੈ ਉਸ ਦਾ ਸੰਬੰਧ ਇਸ ਮਿੱਟੀ ਦੇ ਨਾਲ, ਤੇ ਅਸੀਂ ਆਪਣੀਆਂ ਜੜ੍ਹਾਂ ਨੂੰ, ਆਪਣੀ ਮਿੱਟੀ ਨੂੰ ਇੱਕ ਤਾਂ ਚਲੋ ਸੰਸਾਰੀ ਤੌਰ 'ਤੇ ਨਹੀਂ ਭੁੱਲ ਸਕਦੇ ਕਿਉਂਕਿ ਸਾਡੇ ਬਜ਼ੁਰਗ ਇੱਥੋਂ ਗਏ ਆ। ਦੂਜਾ, ਸਾਡੀਆਂ ਜੜ੍ਹਾਂ ਰੂਹਾਨੀਅਤ ਦੀਆਂ ਇਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਗਰੀਬ ਨਵਾਜੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਦੇ ਇਸ ਧਰਤੀ ਉੱਤੇ तमाम ਸਿੱਖ ਯਾਤਰੀਆਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਜੀ ਦੇ 550ਵੇਂ ਗੁਰਪੁਰਬ ਦੀਆਂ ਸਭ ਨੂੰ ਲੱਖਾਂ ਵਾਰ ਤੇ ਕਰੋੜਾਂ ਵਾਰ ਵਧਾਈ ਦਿੰਦਾ ਹਾਂ। सन 1999 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰੀ ਪਾਕਿਸਤਾਨ ਦੀ ਗੁਰਧਾਮਾਂ ਦੀ ਸੇਵਾ ਸੰਭਾਲਤਾ ਸ਼ੁਰੂ ਕੀਤੀ ਔਰ ਅੱਜ ਸਨ 2019 ਲਗਭਗ ਕੋਈ 20 ਵਰ੍ਹਿਆਂ ਦੇ ਵਿੱਚ ਜਿੱਥੇ ਪਹਿਲੇ 3 ਸ਼ਹਿਰਾਂ ਦੇ ਵਿੱਚ ਗੁਰੂ ਘਰ ਦੀ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਸਨ, ਅੱਜ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਦੇ ਉੱਤੇ ਕੋਈ 30 ਗੁਰਦੁਆਰੇ ਆਫੀਸ਼ੀਅਲੀ ਓਪਨ ਹਨ। ਅੱਜ ਮੈਂ ਆਸ ਰੱਖਦਾ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਸਾਰੀ ਰੱਖਦਿਆਂ ਹੋਇਆਂ ਹਰ ਸਾਲ 2 ਨਵੇਂ ਗੁਰਧਾਮਾਂ ਦੀ ਸੇਵਾ ਸੰਭਾਲਤਾ ਕਰਦੀ ਰਹੇਗੀ ਔਰ ਇਹਦੇ ਨਾਲ ਹਰ ਗੁਰਧਾਮਾਂ ਨੂੰ ਪਹਿਲੇ ਤੋਂ ਵੱਧ ਹੋ ਕੇ ਇਹਨਾਂ ਦੀ ਸੇਵਾ ਸੰਭਾਲ, ਇਹਨਾਂ ਦੀ ਮੇਨਟੇਨੈਂਸ ਔਰ ਅੱਛਾਈ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਭ ਕੁਝ ਪਾਕਿਸਤਾਨ ਦੀ ਗੌਰਮੈਂਟ, ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਲ ਕੇ ਕੋਸ਼ਿਸ਼ਾਂ ਨਾਲ ਤੇ ਖਾਸ ਤੌਰ ਤੇ ਪਾਕਿਸਤਾਨ ਦੀਆਂ ਤੇ ਦੁਨੀਆ ਤੋਂ ਵੱਖ-ਵੱਖ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਔਰ ਅੱਗੇ ਇਸ ਤੋਂ ਅੱਛੇ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। मेरा नाम डॉक्टर आमिर अहमद है जी।
मैं चेयरमैन वैक्यूम प्रॉपर्टी ट्रस्ट हूँ पिछले 6 माह से। पाकिस्तान तशरीफ लियाउण वाली सिख बरादरी भैन भाई उन्होंने सब नूं जी आयां कहना वा, उन्होंने इस मौके दियां लखां बधाइयां। कहंदे इक बाबा नानक सी, सब लोकां दा रखदा मानक सी। लोकी कहंदे इक बाबा नानक सी, नहीं किते गया चन मित्रो। बाबा साडे नाल ही है। मुझे बड़ी खुशी है कि इस मुनासिब मौके पे वज़ीर आज़म पाकिस्तान जनाब इमरान खान साहब ने सिख बरादरी को, सिख कौम को करतारपुर कॉरिडोर का तोहफा दिया है और उसके तहत तमाम दुनिया से सिख बरादरी जो है वो अपने मजहबी मकामात पे आ सकती है। बाबा साडे नाल ही है, बाबा नानक अज भी है। अरसे दी अरदास होई अज पूरी संगतां दी, हक फरीद रख लियां लज्जां साडियां मनतां दी। अरसे दी अरदास होई अज पूरी संगतां दी, हक फरीद रख लियां लज्जां साडियां मनतां